ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਦੀਆਂ ਅਹਿਮ ਖਬਰਾਂ ਉਹਨਾਂ ਦੇ ਗਹਿਰਾਈ ਤੱਕ ਜਾਂਦੇ ਹਾਂ ਅਤੇ ਸਾਡੇ ਨਾਲ ਜੁੜਦੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲੋਕ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ ਅਤੇ ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਅੰਦਰ ਬਣੀਆਂ ਕਈ ਜਿਹੜੀਆਂ SITs ਆ, ਉਹ ਅਜੇ ਤੱਕ ਕੱਖ ਵੀ ਨਾ ਕਰ ਸਕੀਆਂ ਜੀ। ਪੰਜਾਬ ਦੇ ਵਿੱਚ ਜੇ ਆਪਾਂ ਲਾ ਲਈਏ ਕਿ ਹੁਣ ਸਾਲ ਦੇ ਆਖਰੀ ਦਿਨਾਂ ਦੇ ਵਿੱਚ ਆਪਾਂ, ਤੇ ਜੇ ਪਿਛਲੇ 10 ਕੁ ਮਹੀਨਿਆਂ ਦਾ ਲੇਖਾ ਜੋਖਾ ਕਰੀਏ, ਬੜੀਆਂ ਘਟਨਾਵਾਂ ਵਾਪਰੀਆਂ ਨੇ। ਬਹੁਤ ਵੱਡੇ ਐਕਸੀਡੈਂਟ ਹੋਏ ਆ, ਕੁਛ ਧਾਰਮਿਕ ਮਸਲੇ, ਕੁਛ ਜਿਹੜੀਆਂ ਜਰਾਇਮ ਪੇਸ਼ਾ ਘਟਨਾਵਾਂ ਆ ਉਹ ਘਟੀਆਂ। ਯਾਨੀ ਬਹੁਤ ਵੱਡੀਆਂ ਘਟਨਾਵਾਂ ਜਿਹੜੀਆਂ ਉਹ ਵੱਖ-ਵੱਖ ਥਾਵਾਂ ਤੇ ਘਟੀਆਂ। ਉਹਨਾਂ ਵੱਡੀਆਂ ਘਟਨਾਵਾਂ ਨੂੰ ਲੈ ਕੇ ਜਿਹੜੀਆਂ SIT ਬਣੀਆਂ, ਉਹਨਾਂ ਦੇ ਨਤੀਜੇ ਛੋਟੇ ਰਹੇ। ਮੈਂ ਛੋਟੇ ਵੀ ਸ਼ਬਦ ਹੈ ਜਿਹੜਾ ਵੱਡਾ ਬੋਲ ਦਿੱਤਾ। ਨਤੀਜੇ ਹੈ ਜਿਹੜੇ ਸਿਫਰ ਰਹੇ, 0 ਰਹੇ। ਹੁਣ ਕੁਛ ਮੈਂ ਉਦਾਹਰਨਾਂ ਦੇ ਦਿੰਦਾ ਤੁਹਾਨੂੰ SITs ਦੀਆਂ ਕਿ ਸੁਖਪਾਲ ਸਿੰਘ ਖਹਿਰਾ ਦਾ ਸ਼ੁਰੂ ਦੇ ਵਿੱਚ ਇਹ ਕੇਸ ਬੜਾ ਚਰਚਿਤ ਹੋਇਆ ਸੀ। ਫਾਜ਼ਿਲਕਾ ਦੇ ਨਜ਼ਦੀਕ ਇੱਕ ਖੇਪ ਫੜੀ ਗਈ ਸੀ ਹੈਰੋਇਨ ਦੀ। ਗੁਰਦੇਵ ਸਿੰਘ ਦੇਬੀ ਹੈ ਜਿਹੜਾ ਸਾਬਕਾ ਚੇਅਰਮੈਨ ਸੀ ਉਸ ਭਲੱਥ ਦੇ ਨਜ਼ਦੀਕ ਦਾ, ਉਹ ਉੱਥੋਂ ਫੜਿਆ ਗਿਆ। ਉਹਦੇ ਤੇ ਦੋਸ਼ ਸ਼ਾਇਦ ਹੋਏ ਕਿ ਸਮਗਲਿੰਗ ਕਰਦਾ। ਨਾਲ ਹੀ ਸੁਖਪਾਲ ਸਿੰਘ ਖਹਿਰਾ ਨੂੰ ਵਲੇਟਿਆ ਗਿਆ ਕਿ ਇਹਨਾਂ ਦੀਆਂ ਬੜੀਆਂ ਨਜ਼ਦੀਕੀਆਂ ਨੇ ਔਰ ਇਹਨਾਂ ਨੇ ਛਡਾਉਣ ਲਈ ਗੁਰਦੇਵ ਸਿੰਘ ਦੇਬੀ ਨੂੰ ਅਪਰੋਚ ਕੀਤੀ ਸੀ ਪੁਲਿਸ ਨੂੰ। ਪੁਲਿਸ ਨੇ SIT ਬਣਾ ਦਿੱਤੀ। ਬਹੁਤ ਵੱਡੇ ਦਾਅਵੇ ਕੀਤੇ ਗਏ ਕਿ ਜੀ ਇਹਦੀ ਕਾਲ ਡਿਟੇਲ ਹੈ ਸਾਡੇ ਕੋਲ। ਪਹਿਲਾਂ ਨੰਬਰ ਤੇ ਕਾਲ ਹੁੰਦੀ ਸੀ ਸੁਖਪਾਲ ਸਿੰਘ ਖਹਿਰਾ ਤੋਂ, ਫਿਰ ਉਸ ਤੋਂ ਬਾਅਦ STD ਨੰਬਰ ਤੋਂ ਕਾਲ ਹੁੰਦੀ ਰਹੀ ਸੁਖਪਾਲ ਸਿੰਘ ਖਹਿਰਾ ਨੂੰ, ਫਿਰ ਉਹਨਾਂ ਦਾ ਡਰਾਈਵਰ ਗੱਲ ਕਰਵਾਉਂਦਾ ਰਿਹਾ। ਇਸ ਤਰ੍ਹਾਂ ਦੇ ਬੜੇ ਵੱਡੇ ਦਾਅਵੇ ਕੀਤੇ ਗਏ। ਉਸ ਤੋਂ ਬਾਅਦ ਕੀ ਹੋਇਆ ਜੀ ਕਿ SIT ਦਾ ਗਠਨ ਕੀਤਾ ਗਿਆ। ਇਸ ਤਰ੍ਹਾਂ ਲੱਗਣ ਲੱਗਾ ਕਿ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜਲਦੀ ਦਬੋਚ ਲਿਆ ਜਾਏਗਾ, ਜਿਸ ਤਰ੍ਹਾਂ ਦੀ ਉਸ ਸਮੇਂ ਚਾਰੇ ਪਾਸਿਓਂ ਦਾਅਵਾ ਫਰੋਸ਼ੀ ਹੋਈ। ਪਰ ਬਾਅਦ ਦੇ ਵਿੱਚ ਜਦੋਂ ਉਸ ਕੇਸ ਦਾ ਸਪਲੀਮੈਂਟਰੀ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋਇਆ, ਉਹਦੇ ਚ ਸੁਖਪਾਲ ਸਿੰਘ ਖਹਿਰਾ ਦਾ ਕਿਤੇ ਜ਼ਿਕਰ ਤੱਕ ਨਹੀਂ ਸੀ। ਦੇਖੋ, ਇੱਕ ਉਸ ਕੇਸ ਨੂੰ ਲੈ ਕੇ ਬਹੁਤ ਵੱਡੇ ਮਾਮਲਿਆਂ ਚ SIT ਦਾ ਗਠਨ ਹੁੰਦਾ, ਪਰ ਇੱਥੇ ਬਹੁਤ ਵੱਡੇ ਮਾਮਲੇ ਨੂੰ ਪ੍ਰਚਾਰਿਆ ਗਿਆ ਕਿ SIT ਦਾ ਗਠਨ ਹੋ ਗਿਆ, ਤੇ ਦੂਜੇ ਪਾਸੇ ਉਸੇ ਪੁਲਿਸ ਦੀ ਜਿਹੜੀ ਕਹਾਣੀ ਹੈ ਅਦਾਲਤ ਦੇ ਵਿੱਚ ਪੇਸ਼ ਹੁੰਦੀ ਹੈ, ਉਹਦੇ ਚ ਕਿਤੇ ਵੀ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਨਹੀਂ। ਨਤੀਜਾ ਕੀ ਹੋਇਆ ਕਿ SIT ਦਾ ਨਤੀਜਾ ਇੱਥੇ 0। ਦੂਸਰਾ ਮਾਮਲਾ ਸੀਗਾ ਔਰਬਿਟ ਕਾਂਡ ਦਾ, ਮੋਗੇ ਦਾ। ਉਹਦੇ ਵਿੱਚ ਕੀ ਸੀਗਾ ਜੀ ਕਿ ਉਸ ਸਮੇਂ ਇਹ ਕਾਂਡ ਹੈ ਜਿਹੜਾ ਬੜਾ ਚਰਚਿਤ ਹੋਇਆ ਪੂਰੇ ਭਾਰਤ ਦੇ ਵਿੱਚ। ਤਾਂ SIT ਦਾ ਗਠਨ ਇਸ ਮਾਮਲੇ ਚ ਵੀ ਕੀਤਾ ਗਿਆ। SIT ਦੇ ਗਠਨ ਤੋਂ ਬਾਅਦ ਕੀ ਹੋਇਆ ਕਿ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਨੇ ਕਿ ਜਿਹੜਾ ਜਾਂਚ ਕਮਿਸ਼ਨ ਸੀਗਾ SIT ਤੋਂ ਇੱਕ ਵੱਖਰਾ ਜਿਹੜਾ ਬਣਾਇਆ ਸੀਗਾ ਕਮਿਸ਼ਨ, ਉਹਦੇ ਮੂਹਰੇ ਪੇਸ਼ ਹੋ ਕੇ ਉਹ ਲੜਕੀ ਦਾ ਪਿਤਾ ਕਹਿੰਦਾ ਹੈ ਮੇਰੀ ਧੀ ਤੇ ਮੇਰੀ ਘਰਵਾਲੀ ਕਦੇ ਔਰਬਿਟ ਦੇ ਵਿੱਚ ਚੜ੍ਹੀਆਂ ਹੀ ਨਹੀਂ। ਉਹਨੇ ਫਾਹ ਵੱਢ ਦਿੱਤਾ ਗੱਲ ਦਾ, ਕਿਉਂਕਿ ਉਹਨੂੰ ਜਿਹੜਾ ਕੁਛ ਚਾਹੀਦਾ ਸੀ ਉਹ ਮਿਲ ਗਿਆ। ਤੇ ਜਿਹੜੀ SIT ਸੀ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਇਹ ਵੀ ਸਾਫ਼ ਨਹੀਂ ਕਰ ਸਕੀ ਕਿ ਜੇ ਔਰਬਿਟ ਦੇ ਵਿੱਚ ਉਹ ਮਾਵਾਂ ਧੀਆਂ ਚੜ੍ਹੀਆਂ ਹੀ ਨਹੀਂ, ਤੇ ਫਿਰ ਜਿਹੜੇ 4 ਜਣੇ ਜੇਲ੍ਹਾਂ ਦੇ ਵਿੱਚ ਸੜ ਰਹੇ ਉਹ ਕਾਹਤੋਂ ਸੜ ਰਹੇ? SIT ਇੱਥੇ ਵੀ ਕੱਖ ਨਹੀਂ ਕਰ ਸਕੀ। ਫਿਰ ਇੱਕ ਮਾਮਲਾ ਸੀ ਬੜਾ ਚਰਚਿਤ ਹੋਇਆ, ਪੈਸਟੀਸਾਈਡ ਮਾਮਲਾ, ਜਿਹਦੇ ਚ
ਮੰਤਰੀ ਤੋਤਾ ਸਿੰਘ, ਡਾਇਰੈਕਟਰ ਖੇਤੀਬਾੜੀ ਮੰਗਲ ਸਿੰਘ, ਬਹੁਤ ਜ਼ਿਆਦਾ ਇਹ ਨਾਂ ਜਿਹੜੇ ਚਰਚਿਤ ਰਹੇ। ਉਸ ਮਾਮਲੇ 'ਚ ਵੀ ਕੀ ਹੋਇਆ ਕਿ SIT ਗਠਿਤ ਕੀਤੀ ਗਈ। SIT ਨੇ ਨਾ ਤੇ ਉਹ ਖੇਤੀ ਮੰਤਰੀ ਤੋਂ ਕੋਈ ਜਾਂਚ ਕੀਤੀ, ਨਾ ਹੀ ਉਹ ਜਿਹੜੀ SIT ਸੀ ਉਹ ਦੋ ਜਿਹੜੇ ਅਸਿਸਟੈਂਟ ਡਾਇਰੈਕਟਰ ਸੀ ਮੰਗਲ ਸਿੰਘ ਦੇ ਨਾਲ ਨਾਮਜ਼ਦ ਕੀਤੇ ਗਏ, ਉਹਨਾਂ ਨੂੰ ਪੁੱਛਗਿੱਛ ਲਈ ਬੁਲਾ ਸਕੀ। ਇੱਥੋਂ ਤੱਕ ਕਿ ਉਹਨਾਂ ਦੇ ਵਿੱਚੋਂ ਇੱਕ ਬੰਦਾ 30 ਨਵੰਬਰ ਨੂੰ ਨੌਕਰੀ ਤੇ ਚੜ੍ਹ ਕੇ ਇਸੇ ਦੌਰਾਨ ਹੀ, ਹਾਲਾਂਕਿ ਉਹ ਕੇਸ ਦੇ ਵਿੱਚ ਨਾਮਜ਼ਦ ਸੀ, ਫਿਰ ਵੀ ਕੁਰਸੀ ਤੇ ਬਹਿ ਕੇ ਰਿਟਾਇਰਮੈਂਟ ਲੈ ਗਿਆ 30 ਨਵੰਬਰ ਨੂੰ। SIT ਕੁਝ ਨਹੀਂ ਕਰ ਸਕੀ। ਫਿਰ ਦੂਜਾ ਜਿਹੜਾ ਅਸਿਸਟੈਂਟ ਡਾਇਰੈਕਟਰ ਸੀਗਾ ਖੇਤੀਬਾੜੀ ਦਾ, ਉਹ ਅੱਜ ਵੀ ਕੁਰਸੀ ਤੇ ਬੈਠਾ ਮੋਹਰਾਂ ਲਾਈ ਜਾਂਦਾ, ਠੱਪੇ ਲਾਈ ਜਾਂਦਾ, ਉਹਨੂੰ SIT ਨੇ ਪੁੱਛਿਆ ਨਹੀਂ। ਜਾਨੀ ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ 'ਚ SIT ਬਣੀ, ਉਹਨਾਂ 'ਚ ਨਤੀਜਾ ਕੱਖ ਵੀ ਨਹੀਂ ਨਿਕਲਿਆ। ਕਈ ਮਹੀਨੇ ਬੀਤ ਗਏ, ਸਾਲ ਹੁਣ ਤੇ ਲੰਘਣ ਵਾਲਾ 2016 ਜਿਹੜਾ ਉਹ ਚੜ੍ਹਨ ਵਾਲਾ। ਪਰ ਇਹ SIT ਜਿਹੜੀਆਂ ਗਠਿਤ ਕੀਤੀਆਂ ਗਈਆਂ ਉਹਨਾਂ ਨੇ ਕੋਈ ਵੀ ਇਹੋ ਜਿਹਾ ਮਾਰਕਾ ਨਹੀਂ ਮਾਰਿਆ ਅਸੀਂ ਕਹਿ ਸਕੀਏ ਕਿ ਇੱਕ ਵੀ ਕੇਸ ਦੇ ਵਿੱਚ SIT ਨੇ ਚੰਗੀ ਪ੍ਰਗਤੀਸ਼ੀਲ ਜਾਂਚ ਕੀਤੀ ਹੈ। ਤੇ ਹੁਣ ਸਾਡੇ ਪੰਜਾਬ ਦੇ ਵਿੱਚ ਤੇ ਇੱਥੇ ਲੋਕ ਕਹਿਣ ਲੱਗ ਪਏ ਆ ਕਿ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ, SIT ਦਾ ਮਤਲਬ ਇਹ ਹੈ ਕਿ ਜਿਹੜਾ ਮਾਮਲਾ ਠੰਡੇ ਬਸਤੇ 'ਚ ਸਿੱਟ ਨਾ ਹੋਵੇ, ਉਹਦੇ ਲਈ SIT ਸਿੱਟ ਬਣਾ ਦਿੱਤੀ ਜਾਂਦੀ ਹੈ। ਜੀ ਬਿਲਕੁਲ ਜੀ, ਉਹਨੂੰ ਬਿਠਾ ਹੀ ਦਿੱਤਾ ਜਾਂਦਾ ਆ ਪੂਰੀ ਗੱਲਬਾਤ ਨੂੰ ਜੀ। ਤੇ ਅਗਲੀ ਮਿੰਟੂ ਜੀ, ਜੇ ਆਪਾਂ ਗੱਲਬਾਤ ਕਰੀਏ, ਫਤਿਹਗੜ੍ਹ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸਾਂ ਦੇ ਵਿੱਚ ਰੱਜ ਕੇ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੋਈ। ਉਹੀ ਫੱਤੋ ਦੀ ਬਾਂਸਰੀ, ਉਹੀ ਫੱਤੋ ਦੇ ਰਾਗ, ਉਹੀ ਪੁਰਾਣਾ ਜੀ। ਬਾਦਲ ਸਾਹਿਬ ਕੋਲੇ ਇੱਕ ਹੀ ਜੁਮਲਾ, ਕਾਂਗਰਸ ਨੇ ਫਨਾਹ ਕਰ ਦਿੱਤਾ, ਕਾਂਗਰਸ ਨੇ ਤਬਾਹ ਕਰ ਦਿੱਤਾ, ਮੁਲਕ ਜਿਹੜਾ ਵੰਡਣ ਦੀਆਂ ਹਾਲੇ ਵੀ ਕੋਸ਼ਿਸ਼ਾਂ ਨੇ। ਬੀਬੀ ਭੱਠਲ ਹੋਰਾਂ ਦੇ ਕੋਲੇ ਉਹੀ ਵਾਰਤਾਲਾਪ ਹੈ ਜੀ। ਇਹਨਾਂ 'ਚ ਔਰੰਗਜ਼ੇਬ ਵੜ ਗਈ, ਇਹਨਾਂ 'ਚ ਰਾਵਣ ਵੜ ਗਿਆ। ਆਮ ਆਦਮੀ ਪਾਰਟੀ ਵਾਲੇ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਹੋਏ ਆ। ਉਹ ਕਹਿੰਦੇ ਛੱਡੋ ਜੀ, ਦੋਵੇਂ ਇੱਕੋ ਸਿੱਕੇ ਦੇ ਪਹਿਲੂ ਹੈ, ਤੁਸੀਂ ਹੁਣ ਇੱਧਰ ਆ ਜਾਓ, ਇਹਨਾਂ ਦੀਆਂ ਬੜੀਆਂ ਸੁਣ ਲਈਆਂ। ਸੋ ਉਹ ਪੁਰਾਣਾ ਕੁਛ ਹੈ ਜੀ, ਅਸੀਂ ਤੇ ਬਚਪਨ ਤੋਂ ਦੇਖਦੇ ਆਏ ਹਾਂ ਇਹਨਾਂ ਕਾਨਫਰੰਸਾਂ ਦੇ ਵਿੱਚ ਜੋ ਕੁਛ ਹੁੰਦਾ। ਪਰ ਇਹ ਦੇਖੋ ਕਿ ਇਹ ਕਾਨਫਰੰਸਾਂ ਦੇ ਮੰਚ ਸਜੇ ਕਿੱਥੇ ਆ? ਸਜੇ ਆ ਫਤਿਹਗੜ੍ਹ ਦੇ ਵਿੱਚ। ਕੀ ਦਿਹਾੜਾ, ਕੀ ਇਤਿਹਾਸ ਹੈ, ਉਹ ਸਭ ਨੂੰ ਪਤਾ ਹੈ। ਪਰ ਉੱਥੇ ਹੋ ਕੀ ਰਿਹਾ? ਇੱਕ ਦੂਜੇ ਤੇ ਜੰਮ ਕੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਜੰਮ ਕੇ ਕੂੜ ਪਸਾਰ ਕੀਤਾ ਜਾ ਰਿਹਾ। ਕੋਈ ਇਹ ਨਹੀਂ ਦੱਸ ਰਿਹਾ ਕਿ ਇਹਨਾਂ ਦਿਹਾੜਿਆਂ ਦੀ ਮਹੱਤਤਾ ਕੀ ਹੈ। ਇਹਨਾਂ ਇਤਿਹਾਸਕ ਦਿਹਾੜਿਆਂ ਨੂੰ ਦੁਨੀਆ ਦੇ ਵਿੱਚ ਪ੍ਰਚਾਰਨ ਲਈ ਅਸੀਂ ਕੀ ਕੀਤਾ, ਅਸੀਂ ਕੀ ਕਰਾਂਗੇ, ਕੋਈ ਨਹੀਂ ਦੱਸ ਰਿਹਾ। ਕੋਈ ਨਹੀਂ ਇਹ ਦੇਖ ਰਿਹਾ ਕਿ ਜਿਹੜੀ ਇਸ ਸ਼ਾਨਾਮਤੀ ਇਤਿਹਾਸ ਦੀ ਜਿਹੜੀ ਵਾਰਸ ਹੈ ਕੌਮ, ਅੱਜ ਉਹ ਦੁਵਿਧਾ 'ਚ ਹੈ, ਅੱਜ ਉਹ ਦੁੱਖ ਭਰੇ ਹਾਲਾਤਾਂ 'ਚ, ਉਹਨੂੰ ਕੱਢਣ ਲਈ ਅਸੀਂ ਕੀ ਕਰਨਾ, ਕੋਈ ਨਹੀਂ ਸੁਝਾ ਰਿਹਾ। ਸਾਰਾ ਕੁਛ ਇੱਕੋ ਚੀਜ਼ ਤੇ ਕੇਂਦਰਿਤ ਹੈ, ਉਹ ਕੁਰਸੀ। ਕੋਈ ਬਚਾਉਣ ਲਈ ਉੱਥੇ ਬੋਲ ਰਿਹਾ, ਕੋਈ ਪਾਉਣ ਲਈ ਬੋਲ ਰਿਹਾ। ਦੋਨਾਂ ਦੀ ਲੜਾਈ ਹੈ ਜਿਹੜੀ ਉਹ ਉਸ ਕੁਰਸੀ ਲਈ ਹੈ। ਸੋ ਇਹ ਕਾਨਫਰੰਸਾਂ ਜਿਹੜੀਆਂ ਜੀ, ਇਹ ਕਾਨਫਰੰਸਾਂ ਘੱਟ ਉਹੀ ਹੈ ਜੀ, ਰੈਲੀਆਂ ਦਾ ਇੱਕ ਰੂਪ ਹੈ। ਇੱਥੇ ਲੇਬਲ ਆ ਕੇ ਲੱਗ ਜਾਂਦਾ ਜੀ ਸ਼ਹੀਦੀ ਜੋੜ ਮੇਲਿਆਂ ਦੀ ਕਾਨਫਰੰਸ, ਪਰ ਉਹੀ ਵਿੱਚ ਮਟੀਰੀਅਲ ਉਹੀ ਹੈ, ਉਹੀ ਲੋਕ ਆ ਜਿਹੜੇ ਸਾਡੇ ਇੱਥੇ। ਮੈਨੂੰ ਯਾਦ ਆ ਜਦੋਂ ਇਹੋ ਜਿਹੀਆਂ ਕਾਨਫਰੰਸਾਂ ਹੁੰਦੀਆਂ ਸੀ ਤੇ ਤੜਕੇ ਉਦੋਂ ਸਿੱਧਾ ਸ਼ਬਦ ਤੇ ਨਹੀਂ ਸੀ ਬੋਲਦੇ। ਸਾਡੇ ਇੱਥੇ ਬੜਾ ਮਸ਼ਹੂਰ ਜਥੇਦਾਰ ਹੁੰਦਾ ਸੀ ਇਲਾਕੇ 'ਚ, ਛੋਟੇ ਹੁੰਦੇ ਸੀ, ਤੇ ਉਦੋਂ ਟਰਾਲੀਆਂ ਭਰ ਕੇ ਜਾਂਦੀਆਂ ਸੀ ਮਾਘੀ ਜਾਂ ਹੋਰ ਕਾਨਫਰੰਸਾਂ ਜਿੱਥੇ ਤਲਵੰਡੀ ਸਾਬੋ, ਤਾਂ ਉਹ ਤੜਕੇ ਆ ਕੇ ਪਿੰਡ 'ਚ ਸਾਡੇ ਦਿੰਦਾ ਹੁੰਦਾ ਸੀਗਾ ਕਿ ਆਜੋ ਬਈ ਆਜੋ ਚੱਲੀਏ, ਤੜਕੇ ਥਲ ਦੇਵਾਂਗੇ, ਆਉਂਦੀ ਵਾਰ ਜਲ ਦੇਵਾਂਗੇ। ਕਹਿਣ ਦਾ ਮਤਲਬ ਕਿ ਤੜਕੇ ਭੁੱਖੀ, ਆਉਂਦੀ ਵਾਰ ਸ਼ਰਾਬ ਦੇਵਾਂਗੇ। ਤੇ ਬਹੁਤੇ ਇਸ ਤਰ੍ਹਾਂ ਹੀ ਪਹੁੰਚਦੇ ਆ, ਇਸ ਤਰ੍ਹਾਂ ਹੀ ਪਹੁੰਚਾਏ ਜਾਂਦੇ, ਕਿਉਂਕਿ ਇਹ ਰੈਲੀਆਂ ਹੀ ਨੇ, ਸਿਆਸੀ ਰੈਲੀਆਂ ਨੇ। ਜਿਵੇਂ ਅੱਗੇ ਫੁਟੇਜ ਦੇਖੀਆਂ ਅਸੀਂ ਰੈਲੀਆਂ 'ਚ ਕੀ ਕੁਛ ਹੁੰਦਾ ਰਿਹਾ, ਇਸੇ ਤਰ੍ਹਾਂ ਇਹ ਇਕੱਠ ਵੀ ਕੀਤੇ ਜਾਂਦੇ ਆ, ਇਸੇ ਤਰ੍ਹਾਂ ਹੀ ਜੋੜ ਤੋੜ ਹੁੰਦਾ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਢਾਹ ਲੱਗ ਰਹੀ ਹੈ ਇਹਨਾਂ ਇਤਿਹਾਸਕ ਦਿਹਾੜਿਆਂ ਨੂੰ, ਇਹਨਾਂ ਧਾਰਮਿਕ ਸਮਾਗਮਾਂ ਨੂੰ। ਮੈਂ ਤੇ ਚਾਹੁੰਦਾ ਕੋਈ ਚੰਗਾ ਜਥੇਦਾਰ ਆਵੇ, ਜੁਰਤ ਵਾਲਾ ਜਥੇਦਾਰ ਆਵੇ, ਤੇ ਇਹਨਾਂ ਚੀਜ਼ਾਂ ਤੇ ਜਾਂ ਤੇ ਪਾਬੰਦੀ ਲਾਈ ਜਾਵੇ ਜਾਂ ਕੋਈ ਜਾਬਤਾ ਹੋਵੇ ਕਿ ਭਾਈ ਤੁਹਾਡੀ ਇੱਕ ਸੀਮਾ ਹੈ, ਤੁਸੀਂ ਇੱਥੋਂ ਤੱਕ ਸਿਆਸੀ ਭਾਸ਼ਣ ਕਰਦੇ, ਪਰ ਇੱਥੇ ਤੇ ਸੀਮਾਵਾਂ ਲੰਘੀਆਂ ਜਾ ਰਹੀਆਂ। ਕੋਈ ਕਿਸੇ ਨੂੰ ਔਰੰਗਜ਼ੇਬ ਦੱਸ ਰਿਹਾ, ਕੋਈ ਕਿਸੇ ਨੂੰ ਤਬਾਹੀ ਦਾ ਇੱਕ ਪ੍ਰਤੀਕ ਦੱਸ ਰਿਹਾ। ਇਹਨਾਂ ਚੀਜ਼ਾਂ ਤੇ ਠੱਲ ਪਾਉਣ ਦੀ ਲੋੜ ਆ। ਜੀ ਬਿਲਕੁਲ ਠੱਲ ਪਾਉਣ ਦੀ ਲੋੜ ਆ, ਪਰ ਇਹਨਾਂ ਨੇ ਜਿੱਥੇ ਵੀ ਹੋਵੇ ਮੌਕਾ ਦੇਖ ਕੇ ਜਿਹੜੇ ਸਿਆਸੀ ਬੰਦੇ ਉਹ ਛੱਡਦੇ ਨਹੀਂ। ਅਗਲੀ ਜਿਹੜੀ ਗੱਲ ਕਰੀਏ, ਛੱਤੀਸਗੜ੍ਹ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ, ਉਹਨਾਂ ਨੇ ਇੱਕ ਵਾਰੀ ਜਿਹੜੇ ਆ ਕਮੇਟੀ ਪ੍ਰਧਾਨ ਦੀ ਸ਼ਮੂਲੀਅਤ ਤੇ ਰੋਕ ਲਾਉਣ ਦਾ ਫੈਸਲਾ ਲਿਆ।
ਇਹ ਅਵਤਾਰ ਸਿੰਘ ਮੱਕੜ ਹੋਰਾਂ ਲਈ ਬੜਾ ਝਟਕਾ ਜੀ, ਜ਼ੋਰਦਾਰ। ਹੁਣ ਉਹ ਮੱਕੜ ਸਾਹਿਬ ਤੇ ਕਹਿ ਰਹੇ ਜੀ ਕਿ ਮੇਰੀ ਸਿਹਤ ਨਹੀਂ ਠੀਕ ਹੈ, ਇਸ ਕਰਕੇ ਮੈਂ ਛੱਤੀਸਗੜ੍ਹ 'ਚ ਨਹੀਂ ਜਾ ਸਕਦਾ। ਪਰ ਹਕੀਕਤ ਇਹ ਹੈ, ਆਪਣੇ ਹੱਥ ਵੀ ਪੱਤਰ ਲੱਗਿਆ, ਉਹ ਛੱਤੀਸਗੜ੍ਹ ਦੀਆਂ ਸੰਗਤਾਂ ਨੇ ਬਕਾਇਦਾ ਲਿਖ ਕੇ ਭੇਜਿਆ ਕਿ ਪ੍ਰਧਾਨ ਜੀ ਐਤਕੀ ਨਾ ਹੀ ਆਉਣ ਦੀ ਚੇਸ਼ਟਾ ਕਰੋ, ਮਾਹੌਲ ਹੈ ਜਿਹੜਾ ਬੜਾ ਤੱਤਾ ਹੈ, ਬੜਾ ਲੋਕਾਂ 'ਚ ਗੁੱਸਾ ਹੈ ਬੇਅਦਬੀ ਕਾਂਡ ਨੂੰ ਲੈ ਕੇ ਔਰ ਬਹਿਬਲ ਕਲਾਂ ਜਿਹੜਾ ਗੋਲੀ ਕਾਂਡ ਹੋਇਆ ਉਸ ਨੂੰ ਲੈ ਕੇ, ਕਿ ਤੁਸੀਂ ਇਸ ਵਾਰ ਨਾ ਹੀ ਪਧਾਰੋ, ਨਹੀਂ ਤਾਂ ਇਹ ਨਾ ਹੋਵੇ ਕਿ ਮਾਮਲਾ ਜਿਹੜਾ ਗੜਬੜ ਹੋ ਜਾਵੇ। ਹੁਣ ਜਦੋਂ ਅਵਤਾਰ ਸਿੰਘ ਮੱਕੜ ਹੋਰਾਂ ਦਾ ਪੱਖ ਲਿਆ ਜਾਂਦਾ, ਉਹ ਕਹਿੰਦੇ ਜੀ ਮੇਰੀ ਤਾਂ ਸਿਹਤ ਢਿੱਲੀ ਹੈ, ਮੈਂ ਇਸ ਕਰਕੇ ਨਹੀਂ ਜਾ ਸਕਦਾ। ਪਰ ਹਕੀਕਤ ਸੱਚ ਇਹ ਹੀ ਹੈ ਕਿ ਉਹ ਸੰਗਤ ਨੇ ਜਿਹੜੀ ਹਰੇਕ ਸਾਲ ਬੁਲਾਉਂਦੀ, ਛੱਤੀਸਗੜ੍ਹ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਆ, ਕਾਫੀ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਕਮੇਟੀਆਂ ਬਣੀਆਂ ਹੋਈਆਂ ਨੇ, ਉਹ ਰਲ ਕੇ ਸਮਾਗਮ ਕਰਾਉਂਦੇ ਨੇ ਹਰੇਕ ਸਾਲ। ਤੇ ਇੱਥੋਂ SGPC ਕਮੇਟੀ ਦਾ ਜਿਹੜਾ ਪ੍ਰਧਾਨ ਹੁੰਦਾ ਉਹਨੂੰ ਬੁਲਾਉਂਦੀਆਂ, ਬਕਾਇਦਾ ਉਹਦਾ ਸਨਮਾਨ ਮਾਨ ਕਰਦੀਆਂ, ਉਹਦੇ ਵਿਚਾਰ ਸੁਣਦੀਆਂ। ਪਰ ਇਸ ਵਾਰ ਉਹਨਾਂ ਨੇ ਸਿੱਧਾ ਤੇ ਸਪਾਟ ਲਿਖ ਕੇ ਭੇਜ ਦਿੱਤਾ ਕਿ ਪ੍ਰਧਾਨ ਜੀ ਨਾ ਹੀ ਆਓ। ਸੋ ਇੱਥੇ ਹੁਣ ਆਪ ਹੀ ਦੇਖਣਾ ਬਣਦਾ ਹੈ, ਸਾਨੂੰ ਆਪ ਹੀ ਦੇਖਣਾ ਬਣਦਾ ਕਿ ਸਾਡੇ ਪ੍ਰਧਾਨ ਜੀ ਦੀ ਜਿਹੜੀ ਲੋਕਪ੍ਰਿਯਤਾ ਦੇ ਗ੍ਰਾਫ ਸੀਗਾ ਉਹ ਕਿੱਡਾ ਹੇਠਾਂ ਕਿੱਡਾ ਤੇਜ਼ੀ ਨਾਲ ਡਿੱਗਿਆ। ਪਰ ਗੱਲ ਸਿਰਫ ਤੇ ਸਿਰਫ ਛੱਤੀਸਗੜ੍ਹ 'ਚ ਨਹੀਂ, ਮਸਲਾ ਪੰਜਾਬ ਦੇ ਵਿੱਚ ਵੀ ਉਲਝਿਆ ਹੋਇਆ। ਕੱਲ ਜਦੋਂ ਫਤਿਹਗੜ੍ਹ ਦੇ ਵਿੱਚ ਇਹ ਬੋਲਣ ਲੱਗੇ ਅਵਤਾਰ ਸਿੰਘ ਮੱਕੜ, ਤੇ ਬਹੁਤ ਵੱਡਾ ਵਿਰੋਧ ਹੋਇਆ, ਇੰਨਾ ਵੱਡਾ ਵਿਰੋਧ ਹੋਇਆ ਕਿ ਬੋਲ ਹੀ ਨਹੀਂ ਸਕੇ। ਜਿਹੜਾ ਇਹਨਾਂ ਤੋਂ ਪਹਿਲਾਂ ਦਾ ਸਟੇਜ ਸਕੱਤਰ ਸੀ ਉਹ ਤੇ ਬਹੁਤ ਕੁਝ ਬੋਲ ਗਿਆ ਕਿ ਅਵਤਾਰ ਸਿੰਘ ਮੱਕੜ ਸਿੱਖਾਂ ਦਾ ਮਾਨ ਨੇ, ਸਿੱਖਾਂ ਦਾ ਤਾਨ ਨੇ, ਬਹੁਤ ਕੁਝ ਪ੍ਰਸ਼ੰਸਾ ਕੀਤੀ। ਪਰ ਜਦੋਂ ਮੱਕੜ ਸਾਹਿਬ ਸਿੱਖਾਂ ਦੇ ਮਾਣ ਬੋਲਣ ਲੱਗੇ ਤੇ ਉਹਨਾਂ ਨੂੰ ਬੋਲਣ ਦਾ ਮਾਣ ਸੰਗਤ ਨੇ ਦਿੱਤਾ ਹੀ ਨਹੀਂ, ਉਹ ਜਕਾਰੇ ਵਿਰੋਧ 'ਚ ਛੱਡਣ ਲੱਗ ਪਏ, ਤੇ ਉਹਨਾਂ ਚਿਰ ਛੱਡਦੇ ਰਹੇ ਜਿੰਨਾ ਚਿਰ ਉਹਨਾਂ ਨੇ ਹੱਥ 'ਚੋਂ ਮੈਕ ਨਹੀਂ ਛੱਡਿਆ। ਹੁਣ ਇੱਥੇ ਵੀ ਜਿਹੜਾ ਵਿਰੋਧ ਹੋ ਗਿਆ, ਤੇ ਵਿਰੋਧ ਹੈ ਜਿਹੜਾ ਅੱਜ ਜਿਹੜਾ ਸਭ ਤੋਂ ਵੱਡਾ ਉੱਥੇ ਨਿਕਲਦਾ ਵਾ, ਨਗਰ ਕੀਰਤਨ ਨਿਕਲਦਾ ਵਾ ਸ਼ਹੀਦੀ ਸਮਾਗਮਾਂ ਤੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ, ਉਹਦੇ ਲਈ ਵੀ ਉੱਥੋਂ ਦਾ ਜਿਹੜਾ ਹੈਡ ਗ੍ਰੰਥੀ ਉਹਨੇ ਲਿਖ ਕੇ ਭੇਜ ਦਿੱਤਾ ਕਿ ਜਥੇਦਾਰੋ ਆਓ ਤੇ ਜ਼ਰੂਰ, ਪਰ ਆਇਓ ਆਪਦੀ ਜ਼ਿੰਮੇਵਾਰੀ ਤੇ, ਕਿਉਂਕਿ ਤੁਹਾਡਾ ਵਿਰੋਧ ਇੱਥੇ ਵੀ ਹੋ ਸਕਦਾ। ਸੋ ਉਹਨਾਂ ਨੂੰ ਸਿੱਧਾ ਕਹਿ ਦਿੱਤਾ ਗਿਆ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਮੈਨੂੰ ਲੱਗਦਾ ਕਿ ਵਿਰੋਧ ਅੱਜ ਵੀ ਹੋ ਜਾਣਾ ਇਹਨਾਂ ਦਾ। ਜੀ ਬਿਲਕੁਲ, ਜਿੱਦਾਂ ਦੀਆਂ ਇਹਨਾਂ ਦੀਆਂ ਕਰਤੂਤਾਂ ਰਹੀਆਂ ਪਿਛਲੇ ਦਿਨਾਂ ਦੇ ਵਿੱਚ, ਬਣਦਾ ਹੈ ਜੀ ਇਹਨਾਂ ਦਾ ਵਿਰੋਧ ਹੋਣਾ। ਅਗਲੀ ਗੱਲ, ਜੇ ਆਪਾਂ ਗੱਲ ਕਰੀਏ ਵੀ ਵਰ੍ਹਾ 2015 ਰਿਹਾ ਆ, ਉਹ ਪੰਜਾਬ ਦੇ ਪੱਤਰਕਾਰਾਂ ਲਈ ਕਹਿਰ ਹੀ ਰਿਹਾ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਸ਼ੁਬਾ ਨਹੀਂ, ਕੋਈ ਸ਼ੰਕਾ ਨਹੀਂ, ਕੋਈ ਸੰਸਾ ਨਹੀਂ ਜੀ, ਕਿ ਪੱਤਰਕਾਰਾਂ ਲਈ ਇਹ ਜਿਹੜਾ 2015 ਦਾ ਵਰ੍ਹਾ ਹੈ, ਇਹ ਕਹਿ ਸਕਦੇ ਕਿ ਰਾਹੂ ਕੇਤੂ ਵਾਲਾ ਜਿਹੜਾ ਕਾਲ ਆ ਉਹ ਹੀ ਚੱਲਿਆ ਜੀ, ਕਿ ਬੜੀ ਜਾਨ ਕੁੜਕੀ ਦੇ ਵਿੱਚ ਫਸੀ ਰਹੀ ਪੱਤਰਕਾਰ ਬਲਤੇਜ ਪੰਨੂ ਹੋਰੀ ਤੇ ਸਲਾਖਾਂ ਦੇ ਪਿੱਛੇ ਹੀ ਕਰ ਦਿੱਤੇ ਗਏ, ਕੰਵਰ ਸੰਧੂ ਹੋਰੀ ਜਲੀਲ ਕਰ ਦਿੱਤੇ ਗਏ। ਪਰ ਇਹ ਤੇ ਕੁਝ ਨਾਮੀ ਪੱਤਰਕਾਰ ਹੈ ਜਿਨ੍ਹਾਂ ਦੇ ਨਾਲ ਹੋਈਆਂ ਜ਼ਿਆਦਤੀਆਂ ਜਿਹੜੀਆਂ ਬਾਹਰ ਆਈਆਂ। ਹਾਂਜੀ, ਕੋਲਾ ਸਾਰਾ ਪਿਆ ਚਿੱਟਾ ਕੱਚਾ ਚਿੱਠਾ, ਜਿਹੜੀ ਸਾਰੀ ਲਿਸਟ ਹੈ ਕਿ ਇਸ ਸਾਲ ਦੇ ਵਿੱਚ ਕੀ ਕੀ ਘਟਨਾਵਾਂ ਘਟੀਆਂ, ਬਹੁਤ ਨੇ ਜੀ। ਤੇ ਜਲੰਧਰ ਦੇ ਵਿੱਚ ਇੱਕ ਲੇਡੀ ਪੱਤਰਕਾਰ, ਇੱਕ ਜੈਂਟਸ ਪੱਤਰਕਾਰ, ਬੀਬੀ ਪੱਤਰਕਾਰ ਨੂੰ ਤੇ ਉਹਦੇ ਨਾਲ ਜਿਹੜਾ ਸਾਥੀ ਪੱਤਰਕਾਰ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਹਾਕਮ ਧਿਰ ਦੇ ਯੂਥ ਵਰਕਰਾਂ ਵੱਲੋਂ। ਜਲੰਧਰ ਜ਼ਿਲ੍ਹੇ ਦੀ ਇਹ ਦਿਆਲਪੁਰ ਪਿੰਡ ਦੀ ਘਟਨਾ ਹੈ। ਉਸ ਤੋਂ ਬਾਅਦ ਕੀ ਹੋਇਆ ਜੀ ਕਿ ਨਗਰ ਨਿਗਮ ਦੀਆਂ ਜਦੋਂ ਚੋਣਾਂ ਆਈਆਂ, ਬਠਿੰਡੇ ਦੇ ਇੱਕ ਨਾਮੀ ਪੱਤਰਕਾਰ ਨੂੰ ਸ਼ਰੇਆਮ ਕੁੱਟਿਆ ਗਿਆ ਚੋਣਾਂ ਦੇ ਵਿੱਚ। ਉਸ ਤੋਂ ਬਾਅਦ ਇੱਕ ਮੰਤਰੀ ਨੇ 2 ਪੱਤਰਕਾਰਾਂ ਨੂੰ ਸਿੱਧੇ ਰੂਪ ਦੇ ਵਿੱਚ ਫੋਨ ਕਰਕੇ ਉਹ ਮੰਦ ਚੰਗ ਬੋਲਿਆ ਕਿ ਜਿਹੜਾ ਆਪਾਂ ਇੱਥੇ ਜ਼ਿਕਰ ਵੀ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ ਇੱਕ ਪੱਤਰਕਾਰ ਦੇ ਵਿੱਚ ਪਹਿਲਾਂ ਕਾਰ ਮਾਰੀ ਗਈ, ਮੁੜ ਕੇ ਉਹਨੂੰ ਕੁੱਟਿਆ ਗਿਆ ਤੇ ਬਾਅਦ ਦੇ ਵਿੱਚ ਉਹਦੇ ਤੇ ਕੇਸ ਰਜਿਸਟਰਡ ਕਰ ਦਿੱਤਾ ਗਿਆ। ਅੱਗੇ ਆ ਜਾਓ ਜੀ, ਇੱਥੇ ਚੰਨੂ, ਜਿੱਦਣ ਉਹ ਭੋਗ ਸੀਗਾ ਮ੍ਰਿਤਕਾ ਦੇ ਜਿਹੜਾ ਸ਼ਰਧਾਂਜਲੀ ਸਮਾਗਮ ਸੀ, ਉਹਦੇ ਤੇ ਉਹੀ ਬੱਸ ਦਾ ਮਾਲਕ 50 ਕੁ ਜਣਿਆਂ ਦੇ ਨਾਲ ਆਇਆ, ਉਹਨੇ ਉਸ ਪੱਤਰਕਾਰ ਨੂੰ ਬੜਾ ਖਰਾ ਖੋਟਾ ਸੁਣਾਇਆ ਜਿਹਨੇ ਉਹਦੀਆਂ ਖਬਰਾਂ ਲਾਈਆਂ ਸੀ। ਤਾਂ ਇਹ ਸਾਰੇ ਸਾਲ ਦੇ ਵਿੱਚ ਚੱਲਦਾ ਰਿਹਾ। ਅਬੋਹਰ ਦੇ ਵਿੱਚ ਕੁਛ ਦਿਨ ਦੀ ਗੱਲ ਆ, ਭਾਜਪਾ ਦਾ ਇੱਕ ਵੱਡਾ ਨੇਤਾ, ਕਾਫੀ ਵੱਡਾ ਨੇਤਾ, ਰਸੂਖਦਾਰ ਨੇਤਾ ਜਿਹੜਾ, ਉਹ ਇੱਕ ਪੱਤਰਕਾਰ ਦੀ ਹਿੱਕ ਤੇ ਬਹਿ ਗਿਆ, ਕੁੱਟ ਕੇ ਉਹਨੂੰ ਆਖਣ ਲੱਗਾ ਕਿ ਜੇਕਰ ਤੂੰ ਚੰਗੀ ਚਾਹੁੰਦਾ ਤੇ ਹਟ ਜਾ, ਨਹੀਂ ਤਾਂ ਇਹੋ ਜਿਹਾ ਕੇਸ ਠੋਕੂਗਾ ਕਿ ਤੇਰੇ ਬੱਚੇ ਵੀ ਮੂੰਹ ਵੇਖਣ ਨੂੰ ਤਰਸ ਜਾਣਗੇ। ਸੋ ਇਹ ਬੜੀਆਂ ਘਟਨਾਵਾਂ ਨੇ ਜੀ। ਪਹਿਰੇਦਾਰ ਅਖਬਾਰ ਦੇ ਸੰਪਾਦਕ ਤੇ ਪੱਤਰਕਾਰਾਂ ਨੂੰ ਬੰਦੀ ਬਣਾ ਲਿਆ ਗਿਆ ਸਰਾਭਾ ਜੀ ਦੇ ਵਰਸੀ ਤੇ। ਬਹੁਤ ਸਾਰੀਆਂ ਘਟਨਾਵਾਂ ਨੇ ਪੱਤਰਕਾਰਾਂ ਲਈ। ਤੇ ਇਹ ਜਿਹੜੀ ਕਲਮ ਚਲਾਉਣੀ ਹੈ, ਹਾਲਾਂਕਿ ਜਿਹੜੀ ਕਲਮ ਹੈ ਉਹ ਤੇ ਸ਼ਬਦ ਦੀ ਮਾਂ ਆ, ਤੇ ਸ਼ਬਦ ਤੁਹਾਨੂੰ ਪਤਾ, ਸ਼ਬਦ ਤੋਂ ਉੱਤੇ ਕੋਈ ਤਾਕਤ ਨਹੀਂ ਹੈਗੀ। ਸੋ ਉਸ ਕਲਮ ਨੂੰ ਚਲਾਉਣ ਲਈ ਪੱਤਰਕਾਰਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਫੇਸ ਕਰਨੇ ਪੈ ਰਹੇ, ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਉਹੀ ਜਾਣਦੇ ਆ। ਪਰ ਬਦਕਿਸਮਤੀ ਇਹ ਹੈ ਜੀ ਕਿ ਪੰਜਾਬ ਦੇ ਜਿਹੜੇ ਪੱਤਰਕਾਰ ਸਹੀ ਕਲਮ ਚਲਾਉਣ ਵਾਲੇ ਆ,
ਉਹ ਵੀ ਥੋੜੇ ਜਿਹੇ ਆਪਸ ਦੇ ਵਿੱਚ ਖੰਡੇ ਪਿੰਡੇ ਆ। ਦੂਜੇ ਜਿਹੜੇ ਆਪਣਾ ਕੰਮ ਚਲਾਉਣ ਵਾਲੇ ਆ ਉਹ ਅਨੇਕਾਂ, ਉਹਨਾਂ ਦੀ ਏਕਤਾ ਵੀ ਹੈ, ਇਸ ਕਰਕੇ ਉਹ ਬਚਦੇ ਵੀ, ਸਰਕਾਰੀ ਸਰਪ੍ਰਸਤੀ ਵੀ ਉਹਨਾਂ ਦੇ ਕੋਲ ਸਾਰੀ ਚਾਲਬਾਜ਼ੀ ਵੀ ਹੈ। ਪਰ ਜਿਹੜੇ ਸੱਚ ਲਿਖਣ ਵਾਲੇ ਉਹਨਾਂ ਲਈ ਮਾਹੌਲ ਹੈ ਜਿਹੜਾ ਉਹ ਵਾਕਈ ਇਸ ਵਰੇ ਕਹਿਰ ਵਾਲਾ ਰਿਹਾ। ਹੁਣ ਉਮੀਦ ਕਰਦੇ ਹਾਂ 2016 ਜਿਹੜਾ ਚੜ੍ਹੇਗਾ ਉਹ ਨਵਾਂ ਸੂਰਜ ਬਣ ਕੇ ਪੱਤਰਕਾਰਾਂ ਨੂੰ ਇਸ ਹਨੇਰੇ ਦੇ ਵਿੱਚੋਂ ਰੱਖ, ਉਹ ਆਜ਼ਾਦ ਹੋ ਕੇ ਆਪਣਾ ਕੰਮ ਕਰ ਸਕਣ। ਜੀ 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 ਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਪ੍ਰਸ਼ਾਂਤ ਭੂਸ਼ਣ ਜਿਹੜੇ ਆ ਉਹ ਪੰਜਾਬ ਦੇ ਕਿਸਾਨਾਂ ਦਾ ਕੇਸ ਆ ਸੁਪਰੀਮ ਕੋਰਟ ਵਿੱਚ ਲੈ ਕੇ ਜਾਣਗੇ। ਜੀ ਪ੍ਰਸ਼ਾਂਤ ਭੂਸ਼ਣ ਹੋਰੀ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਜਾਣਗੇ, ਕਿਉਂਕਿ ਇਹ ਅੱਗੇ ਵੀ ਕਰ ਚੁੱਕੇ ਆ। ਬੰਦੇਲਖੰਡ ਦੇ ਵਿੱਚ ਜਿਹੜਾ ਸੋਕਾ ਪਿਆ ਸੀਗਾ ਤਾਂ ਉਸ ਕੇਸ ਨੂੰ ਵੀ ਇਹ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਸੀ। ਕਾਫੀ ਉਹ ਬੜਾ ਚਰਚਿਤ ਰਿਹਾ ਸੀ ਕੇਸ। ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੂੰ ਮੁਆਵਜ਼ਾ ਦੇਣਾ ਪਿਆ ਸੀ ਉਸ ਇਲਾਕੇ ਨੂੰ। ਹੁਣ ਉਸੇ ਤਰਜ਼ ਤੇ ਇਹ ਕੇਸ ਹੈ ਜਿਹੜਾ ਤਿਆਰ ਕੀਤਾ ਜਾ ਰਿਹਾ। ਕੇਸ ਉਹੀ ਹੈ ਜੀ ਜਿਹੜੀ ਆਪਾਂ ਚਰਚਾ ਪਿੱਛੇ ਕਰਕੇ ਆਏ ਆ, ਨਰਮਾ ਪੱਟੀ ਜਿਹੜੀ ਤਬਾਹ ਹੋਈ ਹੈ ਨਕਲੀ ਬੀਜ ਨਾਲ, ਨਕਲੀ ਕੀਟਨਾਸ਼ਕ ਨਾਲ, ਉਹ ਕੇਸ ਤਿਆਰ ਕਰ ਰਹੇ ਆ ਕਿ ਇਹਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਸੀ, ਜਿਨ੍ਹਾਂ ਨੇ ਨਕਲੀ ਬੀਜ ਤੇ ਨਕਲੀ ਕੀਟਨਾਸ਼ਕ ਮੁਹੱਈਆ ਕਰਵਾਈ ਤੇ ਮੁੜ ਕੇ ਤਬਾਹੀ ਹੋ ਗਈ। ਹੁਣ ਇਹ ਕੇਸ ਹੈ ਜਿਹੜਾ ਉਹ 500 ਵਕਾਲਤਨਾਮਿਆਂ ਦੇ ਆਧਾਰਿਤ ਹੋਏਗਾ, ਯਾਨੀ ਕਹਿ ਸਕਦੇ ਇੱਕ ਕੇਸ ਦੇ ਵਿੱਚ 500 ਪੀੜਤ ਹੋਣਗੇ, 500 ਵਕਾਲਤਨਾਮੇ ਲੈ ਹੋਣਗੇ। ਸਿੱਧਾ ਕਹਿ ਲਈਏ ਤੇ ਕਿ 500 ਕੇਸ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਲੜੇ ਜਾਣਗੇ। ਹੁਣ ਮਸਲਾ ਇਹ ਹੈ ਜੀ ਕਿ ਸਵਰਾਜ ਅਭਿਆਨ ਵਾਲੇ ਆ ਜਿਹੜੇ ਉਹ ਕਿਸਾਨਾਂ ਦੇ ਲਈ ਇਸ ਕਰਕੇ ਵੀ ਲੜ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਇਹ ਨਿਕਲੇ ਹੋਏ ਸਾਰੇ ਲੀਡਰ ਆ, ਉਹ ਸਵਰਾਜ ਅਭਿਆਨਾਂ ਦੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ। ਉਹ ਸਿਆਸੀ ਲੜਾਈ ਵੀ ਦੇਖ ਰਿਹਾ ਕਿ ਆਪਣਾ ਪੈਰ ਧਰਾਵਾ ਵੀ ਇੱਥੇ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ, ਤੇ ਉਹਦੇ ਲਈ ਉਹਨਾਂ ਨੂੰ ਕਿਸਾਨ ਤਬਕਾ ਜਿਹੜਾ ਉਹ ਸਭ ਤੋਂ ਜਿਹੜਾ ਸੂਖਮ ਰਸਤਾ ਦਿਖਦਾ ਹੈ ਕਿ ਜੇ ਕਿਸਾਨਾਂ ਦੇ ਮਨ 'ਚ ਜਗ੍ਹਾ ਬਣਾ ਲਈਏ ਤੇ ਅਸੀਂ ਆਪਣੇ ਆਪ ਹੀ ਪੰਜਾਬ ਦੀ ਸਿਆਸੀ ਸਰਦਲ ਤੇ ਥਾਂ ਬਣਾਉਣ 'ਚ ਕਾਮਯਾਬ ਰਹਾਂਗੇ। ਸੋ ਇਸ ਕਰਕੇ ਹੀ ਕਿਸਾਨਾਂ ਦੀ ਲਈ ਉਹਨਾਂ ਨੇ ਲੜਾਈ ਲੜਨੀ ਸ਼ੁਰੂ ਕੀਤੀ। ਔਰ ਇਹ ਅੱਜ ਦੀ ਨਹੀਂ, ਅਗਸਤ ਦੇ ਮਹੀਨੇ ਵਿੱਚ ਡਾਕਟਰ ਧਰਮਵੀਰ ਗਾਂਧੀ ਸਾਰੇ ਮਾਲਵੇ ਦੇ ਵਿੱਚ ਦੌਰਾ ਕਰਕੇ ਗਏ ਸੀ। ਪਿੰਡ ਪਿੰਡ ਉਹਨਾਂ ਨੇ ਦੌਰਾ ਕੀਤਾ, ਜਾ ਕੇ ਖੇਤਾਂ ਦੇ ਵਿੱਚ ਵੱਟਾਂ ਤੇ ਧੱਕੇ ਖਾ ਕੇ ਦੇਖਿਆ ਕਿ ਕਿਸ ਪੱਧਰ ਤੇ ਤਬਾਹੀ ਹੋਈ ਹੈ। ਉਸ ਤੋਂ ਬਾਅਦ ਉਹਨਾਂ ਨੇ ਸਰਵੇ ਰਿਪੋਰਟਾਂ ਜਿਹੜੀਆਂ ਉਹ ਕੇਂਦਰ ਨੂੰ ਵੀ ਭੇਜੀਆਂ, ਸੰਸਦ 'ਚ ਵੀ ਪੇਸ਼ ਕੀਤੀਆਂ, ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਸੁਝਾਅ ਦਿੱਤਾ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਕਿ ਇਸ ਤਰ੍ਹਾਂ ਕਰੀਏ। ਸੋ ਇਹਨਾਂ ਦੀ ਟੀਮ ਨੇ ਫਿਰ ਇਹ ਰਲ ਮਿਲ ਕੇ ਇੱਕ ਫੈਸਲਾ ਲਿਆ। ਚੰਗੀ ਗੱਲ ਹੈ ਜੀ ਕਿ ਪੰਜਾਬ ਦੇ ਕਿਸਾਨਾਂ ਲਈ ਕੋਈ ਲੜਨ ਨੂੰ ਤਿਆਰ ਹੋਇਆ, ਪਰ ਇੱਥੇ ਮੇਰਾ ਇੱਕ ਸਵਾਲ ਇਹ ਹੈ ਕਿ ਜਿਹੜੀਆਂ ਹਿੰਦੁਸਤਾਨ ਦੀਆਂ ਅਦਾਲਤਾਂ ਨੇ, ਜਿਹੜੀਆਂ ਭਾਰਤ ਦੀਆਂ ਅਦਾਲਤਾਂ ਨੇ, ਉਹ ਤੇ ਇੰਨੀ ਤੇਜ਼ੀ ਨਾਲ ਚੱਲਦੀਆਂ ਨੇ ਕਿ ਕਈ ਵਾਰ ਇਨਸਾਫ ਲੈਂਦਿਆਂ 2-3 ਪੀੜ੍ਹੀਆਂ ਲੰਘ ਜਾਂਦੀਆਂ। ਸੋ ਇਹਨਾਂ ਕਿਸਾਨਾਂ ਦਾ ਕੇਸ ਹੈ ਜਿਹੜਾ ਉਹ ਕਿੰਨੇ ਚਿਰ 'ਚ ਹੱਲ ਹੋਏਗਾ, ਕਿਉਂਕਿ ਬਰਬਾਦ ਹੋਏ ਕਿਸਾਨ ਨੂੰ ਤੇ ਅੱਜ ਕੋਲ ਹੈ। ਜੇ ਅੱਜ ਕੋਈ ਧਰਿਆਇਆ ਤੇ ਖੂਹ ਨੂੰ ਕਹਿ ਦਈਏ ਕਿ ਮਹੀਨੇ ਨੂੰ ਅਸੀਂ ਕੱਢ ਕੇ ਤੁਹਾਨੂੰ ਪਾਣੀ ਪਿਆਵਾਂਗੇ ਤੇ ਫਿਰ ਉਹਨੇ ਚਿਰ ਨੂੰ ਤਾਂ ਬਚੇਗਾ ਹੀ ਨਹੀਂ। ਜੀ 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 ਬਿਲਕੁਲ ਜੀ, ਇਹ ਬਹੁਤ ਵੱਡੀ ਸਮੱਸਿਆ ਹੈ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਜਾਬ ਦੀ ਬਦਹਾਲ ਸਿਹਤ ਵਿਭਾਗ ਆ, ਉਹਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਜੀ। ਇਸ ਸਿਹਤ ਦੀ ਤਸਵੀਰ ਦਾ ਦੁਖਦ ਪਹਿਲੂ ਇਹ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਜਿਹੜੀ ਸਿਹਤ ਸਹੂਲਤ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮੰਨਫੀ ਹੈ ਜੀ। ਔਰ ਮੈਂ ਪਿਛਲੀ ਵਾਰੀ ਵੀ ਦੱਸਿਆ ਸੀਗਾ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤਿਆਂ ਨੂੰ ਕਿ ਜਿਹੜਾ 40,000 ਕਰੋੜ ਦਾ ਕਿਸਾਨਾਂ ਸਿਰ ਕਰਜ਼ਾ ਜਾਂ ਜਿਹੜਾ ਮਜ਼ਦੂਰ ਸਿਰ ਕਰਜ਼ਾ ਹੈ, ਉਹਦੇ ਚੋਂ 25% ਪਰਿਵਾਰ ਇਸੇ ਕਰਕੇ ਕਰਜ਼ੇ ਦੇ ਜਕੜੇ 'ਚ ਆਏ ਕਿਉਂਕਿ ਉਹਨਾਂ ਦੇ ਇਲਾਜ ਜਿਹੜੇ ਆ ਉਹ ਨਿੱਜੀ ਹਸਪਤਾਲਾਂ 'ਚੋਂ ਚੱਲੇ, ਕਿਉਂਕਿ ਬਿਮਾਰੀ ਪੰਜਾਬ ਦੇ ਹਰੇਕ ਘਰ ਦੇ ਵਿੱਚ ਹੈ। ਜਦੋਂ ਬਿਮਾਰੀ ਪੈਂਦੀ ਹੈ ਤੇ ਫਿਰ ਚੁੱਕ ਚੁਕਾ ਕੇ ਜਿਹੜਾ ਉਹ ਪਾਰ ਲੰਘਿਆ ਜਾਂਦਾ, ਜੀ ਬਚੇ ਜਾਂ ਨਾ ਬਚੇ, ਪਰ ਇੱਕ ਮੌਤ ਫਿਰ ਤਿਆਰ ਹੋ ਜਾਂਦੀ ਹੈ, ਉਹ ਕਰਜ਼ੇ ਦੀ ਮੌਤ ਆ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਕਿ ਜਿਹੜੀ ਸਰਕਾਰੀ ਸਿਹਤ ਸਹੂਲਤ ਡਾਵਾਂਡੋਲ ਆ। ਹੁਣ ਡਾਵਾਂਡੋਲ ਕਿਸ ਤਰ੍ਹਾਂ ਹੈ ਉਹ ਦੇਖੋ ਤੁਸੀਂ ਕਿ ਪੰਜਾਬ ਦੇ ਵਿੱਚ 1,19,000 ਲੋਕਾਂ ਪਿੱਛੇ ਇੱਕ ਸਰਕਾਰੀ ਹਸਪਤਾਲ ਆ। 1,19,000 ਲੋਕਾਂ ਪਿੱਛੇ ਇੱਕ ਸਰਕਾਰੀ ਹਸਪਤਾਲ ਆ। 11,804 ਬੰਦਿਆਂ ਪਿੱਛੇ ਸਿਰਫ ਇੱਕ ਬੈੱਡ ਆ। ਹੁਣ 11,804 ਵਿੱਚੋਂ ਸਿਰਫ ਇੱਕੇ ਵੇਲੇ ਇੱਕ ਹੀ ਬੰਦਾ ਬਿਮਾਰ ਹੋਵੇ, ਇਹ ਵੀ ਤੇ ਨਹੀਂ ਹੋ ਸਕਦਾ। ਉਹਨਾਂ ਚੋਂ 4 ਵੀ ਹੋ ਸਕਦੇ ਆ, ਉਹਨਾਂ ਚੋਂ 1000 ਵੀ ਹੋ ਸਕਦੇ ਇੱਕੋ ਵੇਲੇ। 2420 ਬੰਦਿਆਂ ਪਿੱਛੇ ਜਿਹੜਾ ਆ ਉਹ ਜਿਹੜੇ ਛੋਟੇ ਸਿਹਤ ਕੇਂਦਰ ਹੈ ਉਹਨਾਂ ਦੇ ਵਿੱਚ ਇੱਕ ਬੈੱਡ ਆ। ਪਰ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਠੇਕਾ ਜਿਹੜਾ ਉਹ ਮਹਿਜ਼ 250 ਬੰਦਿਆਂ ਪਿੱਛੇ ਇੱਕ ਆ।
ਜਿਹੜਾ ਬੈੱਡ ਆ ਸਰਕਾਰੀ ਹਸਪਤਾਲਾਂ 'ਚ ਉਹ 11,801 ਬੰਦੇ ਪਿੱਛੇ ਆ, ਪਰ ਜਿਹੜਾ ਠੇਕਾ ਹੈ ਉਹ 250 ਬੰਦਿਆਂ ਪਿੱਛੇ ਮਿਲ ਜਾਂਦਾ ਇੱਕ। ਸੋ ਇਹ ਪੰਜਾਬ ਦੇ ਸਿਹਤ ਦੀ ਤਸਵੀਰ ਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਸਿਰਫ 202 ਡਾਕਟਰ ਤੈਨਾਤ ਆ ਸਰਕਾਰੀ ਹਸਪਤਾਲਾਂ 'ਚ, ਜਦ ਕਿ ਲੋੜ ਹੈ 684, ਘੱਟੋ ਘੱਟ 684 ਦੀ ਲੋੜ ਹੈ, ਪਰ ਕੰਮ ਚਲਾ ਰਿਹਾ ਡੰਗ ਸਾਰ ਰਿਹਾ 202 ਡਾਕਟਰ। ਇਹ ਘੱਟ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਹੁਣ 718 ਮਾਹਰ ਡਾਕਟਰ, ਜਿਹੜੇ ਮਾਹਰ ਡਾਕਟਰ ਆਪਾਂ ਕਹਿ ਦਿੰਦੇ ਆ, ਉਹ 718 ਸ਼ਾਰਟ ਨੇ ਪੰਜਾਬ ਦੇ ਵਿੱਚ। ਕੁੱਲ ਮਿਲਾ ਕੇ ਦੇਖ ਲਈਏ ਤੇ 1100 ਦੀ ਗਿਣਤੀ ਹੈ ਜਿਹੜੀ ਸ਼ਾਰਟ ਹੈ ਸਾਡੇ ਡਾਕਟਰਾਂ ਦੀ। ਜਿੱਥੇ ਕਿਤੇ ਮਸ਼ੀਨਰੀ ਹੈ ਉੱਥੇ ਡਾਕਟਰ ਨਹੀਂ, ਤੇ ਜਿੱਥੇ ਡਾਕਟਰ ਨਹੀਂ ਉੱਥੇ ਸਰਕਾਰੀ ਮਸ਼ੀਨਰੀ ਹੈ। ਯਾਨੀ ਦੋਵਾਂ ਥਾਵਾਂ ਤੇ ਇੱਕੋ ਜਗ੍ਹਾ ਤੇ ਇੱਕੋ ਛੱਤ ਥੱਲੇ ਇਹ ਦੋਵੇਂ ਚੀਜ਼ਾਂ ਨਹੀਂ ਮੌਜੂਦ। ਕਿਤੇ ਡਾਕਟਰ ਹੈ ਨਹੀਂ, ਕਿਤੇ ਸਰਕਾਰੀ ਮਸ਼ੀਨਰੀ ਹੈ ਨਹੀਂ। ਤੋ ਜਿਹੜੇ ਹਸਪਤਾਲ ਆ ਡਾਕਟਰਾਂ ਤੋਂ ਬਗੈਰ, ਮਸ਼ੀਨਰੀ ਤੋਂ ਬਗੈਰ, ਸਹੂਲਤਾਂ ਤੋਂ ਬਗੈਰ, ਉਹ ਰੈਫਰ ਸੈਂਟਰ ਬਣ ਗਏ ਆ। ਉਹ ਜਿਹੜਾ ਵੀ ਕੋਈ ਜਾਂਦਾ ਹੈ ਉਹਨੂੰ ਰੈਫਰ ਕਰ ਦਿੰਦੇ ਕਿ ਭਾਈ ਅੱਗੇ ਚੱਲ ਜਾ, ਤਾਂ ਅੱਗੇ ਚੱਲ ਜਾ। ਕਈਆਂ ਨੇ ਤੇ ਹੁਣ ਕਮਿਸ਼ਨ ਰੱਖੇ ਆ, ਉਹ ਪ੍ਰਾਈਵੇਟ ਹਸਪਤਾਲਾਂ ਨੂੰ ਤੋਰ ਦਿੰਦੇ ਆ, ਤੇ ਜਾਂ ਫਿਰ ਇਹ ਸਰਕਾਰੀ ਹਸਪਤਾਲ ਇਸ ਕਰਕੇ ਕੰਮ ਆਉਂਦੇ ਆ, ਜੇ ਕੋਈ ਜੁੰਡੇ ਹੋ ਗਿਆ ਤੇ ਉਹਦੀ 23, 24, 26 ਜਿਹੜੀ ਉਹ ਤੜਾਕ ਤੇ ਨਹੀਂ ਬਣਾ ਦਿੰਦੇ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪਤੀ ਪਤਨੀ ਵਿਚਾਲੀ ਜਿਹੜੀ ਆ ਫੇਰ ਖੜਕੀ ਆ, ਜੋਸ਼ੀ ਅਤੇ ਗਰੇਵਾਲ ਦਰਮਿਆਨ ਸ਼ਬਦੀ ਜਿਹੜੇ ਤਕਰਾਰ ਤੇਜ਼ ਹੋਏ। ਹਾਂਜੀ, ਜਿਹੜਾ ਸਥਾਨਕ ਸਰਕਾਰਾਂ ਦਾ ਮੰਤਰੀ MLA ਜੋਸ਼ੀ, ਉਹ ਕੋਈ ਵੀ ਮੌਕਾ ਜਾਣ ਨਹੀਂ ਦਿੰਦਾ, ਅਕਾਲੀਆਂ ਦੇ ਨਾਲ ਮੋਢਾ ਮਾਰੀ ਰੱਖਦਾ ਕਿਸੇ ਨਾ ਕਿਸੇ ਬਹਾਨੇ, ਕਿਉਂਕਿ ਉਹਦੇ ਭਰਾ ਦੇ ਨਾਲ ਇਹਨਾਂ ਨੇ ਵਾਹਵਾ ਖੰਡ ਮਿਸ਼ਰੀ ਖੇਡੀ ਸੀ ਉਦੋਂ, ਤੁਹਾਨੂੰ ਪਤਾ ਹੀ ਹੈ, ਤਰਨਤਾਰਨ ਦੇ ਵਿੱਚ। ਉਸ ਮਾਮਲੇ ਨੂੰ ਲੈ ਕੇ ਅੱਜ ਵੀ ਜੋਸ਼ੀ ਕਹਿੰਦੇ ਕਿ ਮੈਨੂੰ ਇਨਸਾਫ ਨਹੀਂ ਮਿਲਿਆ। ਉਹ ਪੀੜ ਉਹ ਚੀਜ਼ ਹੈ, ਤੇ ਜਿੱਥੇ ਵੀ ਕਿਤੇ ਮੌਕਾ ਮਿਲਦਾ ਫਿਰ ਜੋਸ਼ੀ ਸਾਹਿਬ ਆਡਾ ਲਾ ਲੈਂਦੇ ਅਕਾਲੀਆਂ ਦੇ ਨਾਲ। ਤੇ ਇਧਰ ਦੂਜੇ ਪਾਸੇ ਜੀ ਮਹੇਸ਼ਿੰਦਰ ਸਿੰਘ ਗਰੇਵਾਲ, ਉਹ ਵੀ ਠਹਿਰੇ ਹੁਣ ਤੁਹਾਨੂੰ ਪਤਾ ਸਲਾਹਕਾਰ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਤੇ ਜਦੋਂ ਸਈਆਂ ਥਾਣੇਦਾਰ ਤੋਂ ਫਿਰ ਡਰ ਕਾਇਕਾ। ਇਹਨਾਂ ਦਾ ਇੱਕ ਭਰਾ ਆ ਜਿਹੜਾ ਭਰਾਤਾ ਸ਼੍ਰੀ GS ਗਰੇਵਾਲ, ਉਹ ਹੈ PMC ਪੰਜਾਬ ਮੈਡੀਕਲ ਕਾਉਂਸਲ ਦਾ ਪ੍ਰਧਾਨ ਹੈ। ਤੇ ਉੱਥੇ ਹੁਣ ਜਦੋਂ ਉਹਦਾ ਪ੍ਰਧਾਨ ਆ ਭਰਾ, ਤੇ ਉਹ ਆਪ ਸਲਾਹਕਾਰ ਹੈ, ਫਿਰ ਪ੍ਰਧਾਨ ਦਾ ਥੋੜਾ ਜਿਹਾ ਤੁਹਾਨੂੰ ਪਤਾ ਕੰਮ ਕਰਨ ਦਾ ਰੰਗ ਢੰਗ ਹੈ ਜਿਹੜਾ ਬਦਲੇਗਾ ਹੀ ਜੀ। ਰੰਗ ਢੰਗ ਬਦਲਣ ਦੀਆਂ ਜਿਹੜੀਆਂ ਸ਼ਿਕਾਇਤਾਂ ਸੀ ਉਹ ਜੋਸ਼ੀ ਕੋਲ ਗਈਆਂ। ਜੋਸ਼ੀ ਨੇ ਨੋਟਿਸ ਕੱਢ ਦਿੱਤਾ, ਜੋਸ਼ੀ ਤੇ ਪਹਿਲਾਂ ਹੀ ਮੌਕਾ ਦੇਖਦਾ ਸੀ, ਨੋਟਿਸ ਕੱਢ ਦਿੱਤਾ। ਤੇ ਗਰੇਵਾਲ ਕਹਿੰਦਾ ਕਿ ਇਹਨੂੰ ਪਤਾ ਹੀ ਨਹੀਂ, ਇਹਨੂੰ ਅੰਗਰੇਜ਼ੀ ਨਹੀਂ ਆਉਂਦੀ, ਇਹਦੇ ਕੋਲ ਕੋਈ ਅਧਿਕਾਰ ਹੀ ਨਹੀਂ। ਜੋਸ਼ੀ ਸਾਹਿਬ ਕਹਿੰਦੇ ਜੀ ਕਿ ਮੇਰੇ ਕੋਲ ਕੀ ਅਧਿਕਾਰ ਹੈ, ਉਹ 10ਵੀਂ ਦੇ ਬੱਚੇ ਨੂੰ ਵੀ ਪਤਾ ਹੈ, ਤੇ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਫਿਰ ਵੀ ਮੁੱਖ ਮੰਤਰੀ ਦੇ ਸਲਾਹਕਾਰ ਆ। ਇਹਨਾਂ ਦਾ ਚੱਲ ਸ਼ਬਦੀ ਤਕਰਾਰ ਦਾ ਜਿਹੜਾ ਉਹ ਆਡਾ ਚੱਲਦਾ ਪਿਆ। ਪਰ ਦੂਜੇ ਪਾਸੇ ਜਿਹੜੀ ਕੁਛ ਇਹ ਮੈਡੀਕਲ ਲਾਈਨ ਦੇ ਸੂਤਰ ਹੈ, ਉਹ ਦੱਸਦੇ ਆ ਕਿ ਜਿਹੜਾ GS ਗਰੇਵਾਲ ਹੈ, ਮਹੇਸ਼ਿੰਦਰ ਸਿੰਘ ਗਰੇਵਾਲ ਦਾ ਭਰਾ ਆ, ਉਹ ਆਪਣੇ ਆਪ ਨੂੰ ਸੋਨੋਗ੍ਰਾਫੀ ਤੇ ਗੈਸਟਰੋ ਦਾ ਮਾਹਰ ਦੱਸਦਾ, ਜਦਕਿ ਉਹਦੀ ਯੋਗਤਾ ਹੀ ਹੈ ਨਹੀਂ। ਪਰ ਫਿਰ ਵੀ ਉਹ ਦੱਸਦਾ ਤਾਂ ਆਪਦੀਆਂ ਮਨ ਚਾਹੀਆਂ ਕਰਦਾ, ਜਿੱਥੇ ਉਹਦਾ ਜੀ ਕਰਦਾ ਉੱਥੇ ਉਹ ਕਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲੱਗ ਜਾਂਦਾ, ਕਦੇ ਮਨ ਚਾਹੇ ਆਪਣੇ ਕੰਮ ਕਰਦਾ। ਇਸ ਕਰਕੇ ਉਹਨੂੰ ਨੋਟਿਸ ਕੱਢਿਆ ਗਿਆ, ਕਿਉਂਕਿ ਸ਼ਿਕਾਇਤ ਕੀਤੀ ਸੀ ਉਹਦੇ ਖਿਲਾਫ ਜਿਹੜੇ ਸਾਬਕਾ ਰਜਿਸਟਰਾਰ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਪਿਆਰੇ ਲਾਲ ਗਰਗ, ਉਹਨਾਂ ਦੀ ਸ਼ਿਕਾਇਤ ਕੀਤੀ ਸੀ ਉਹਨਾਂ ਨੇ ਬਕਾਇਦਾ, ਉਹਦੇ ਤੇ ਨੋਟਿਸ ਵੱਲੋਂ ਕੱਢਿਆ ਗਿਆ। ਪਰ ਹੁਣ ਇਹ ਪਤੀ ਪਤਨੀ ਦੇ ਵਿੱਚ ਇੱਕ ਵਾਰ ਫੇਰ ਖੜਕਦੀ ਹੈ ਜੀ। ਇਹ ਪਤੀ ਪਤਨੀ ਵੈਸੇ ਕਮਾਲ ਦੇ ਹੈ ਕਿ ਦਿਨੇ ਲੜਾਈਆਂ, ਰਾਤ ਨੂੰ ਸੁਲ੍ਹਾ ਸਫਾਈਆਂ, ਇਹਨਾਂ ਦਾ ਸਿਲਸਿਲਾ ਏਦਾਂ ਹੀ ਚੱਲਦਾ ਰਹਿੰਦਾ। ਇੱਕ ਥਾਂ ਤੇ ਲੜ ਪੈਂਦੇ, ਦੂਜੀ ਥਾਂ ਤੇ ਜਾ ਕੇ ਪੰਡਾਲ ਦੇ ਵਿੱਚ ਕਹਿ ਦਿੰਦੇ ਜੀ ਸਾਡੀ ਏਕਤਾ ਜਿਹੜੀ ਉਹ ਭਾਰਤ ਦੇ ਵਿੱਚ ਮਿਸਾਲ ਆ। ਜੀ 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 ਬਿਲਕੁਲ ਜੀ। ਅਤੇ ਨਾਲ ਹੀ ਮਿੰਟੋ ਜੀ ਜਾਂਦੇ ਜਾਂਦੇ ਅੱਗੇ ਪੁੱਛਣਾ ਚਾਹਾਂਗੇ ਵੀ ਇਹ ਖਬਰਾਂ ਬੜੀਆਂ ਇਸ ਟਾਈਮ ਸੋਸ਼ਲ ਮੀਡੀਆ 'ਤੇ ਵਾਇਰਲ ਜਿਹੜੀਆਂ ਹੋ ਰਹੀਆਂ ਵੀ ਅਰੁਣ ਜੇਤਲੀ ਨੂੰ ਕਲੀਨ ਚਿੱਟ ਮਿਲ ਗਈ ਆ DDCA ਦੇ ਕਰਪਸ਼ਨ ਮਾਮਲੇ ਦੇ ਵਿੱਚ। ਇਸ ਦੇ ਪਿੱਛੇ ਕੀ ਹੈਗਾ ਆ? ਜੇ ਕਲੀਨ ਚਿੱਟ ਮਿਲੀ ਹੈ, ਕਿਹਦੇ ਵੱਲੋਂ ਮਿਲੀ ਆ, ਕਿਹੜਾ ਕਮਿਸ਼ਨ ਸੀ, ਕੀ ਹੋ ਗਿਆ ਜੀ? ਇਹ ਜਿਹੜਾ ਚੇਤਨ ਸਾਂਘੀ ਦੀ ਕਮੇਟੀ ਬਣਾਈ ਸੀਗੀ ਦਿੱਲੀ ਸਰਕਾਰ ਨੇ, ਉਹਨੇ ਦਿੱਤੀ ਹੈ ਜੀ। ਹੁਣ ਚੇਤਨ ਸਾਂਘੀ ਹੋਰੀ ਜਿਹੜੇ ਉਹ ਚੌਕਸੀ ਵਿਭਾਗ ਦੇ ਮੁਖੀ ਹੈ, ਤੇ ਮੈਨੂੰ ਲੱਗਦਾ ਚੌਕਸੀ ਵਿਭਾਗ ਵੀ ਸ਼ਾਇਦ ਕੇਂਦਰ ਦੇ ਅਧੀਨ ਹੀ ਹੈ। ਸੋ ਉਹ ਉਸ ਚੌਕਸੀ ਵਿਭਾਗ ਦੇ ਮੁਖੀ ਜਿਹੜੀ ਚੇਤਨ ਸਾਂਘੀ ਸੀ, ਉਹਦੀ ਅਗਵਾਈ ਦੇ ਵਿੱਚ 3 ਮੈਂਬਰੀ ਜਿਹੜੀ ਕਮੇਟੀ ਸੀ, ਉਹਨੇ ਕਲੀਨ ਚਿੱਟ ਦੇ ਦਿੱਤੀ। ਤੇ ਕਲੀਨ ਚਿੱਟ ਤਾਂ ਜੇਤਲੀ ਨੂੰ UPA ਸਰਕਾਰ ਨੇ ਵੀ ਦੇ ਦਿੱਤੀ ਸੀ, ਉਦੋਂ ਵੀ ਇੱਕ ਜਾਂਚ ਹੋਈ ਸੀ, ਮੈਨੂੰ ਯਾਦ ਆ, ਉਦੋਂ ਵੀ ਇਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਪਰ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਆ, ਉਹ ਇਸ ਕਲੀਨ ਚਿੱਟ ਦੇ ਨਾਲ ਜਿਵੇਂ ਬੈਕਫੁੱਟ ਤੇ ਆ ਗਏ, ਉਦਾਂ ਹੀ ਜਿਵੇਂ ਠੀਕ ਹੈ ਕੇਂਦਰ ਇਹਦੇ ਤੇ ਛਾਪਾ ਮਾਰ ਕੇ, ਕੇਜਰੀਵਾਲ ਦੇ ਦਫ਼ਤਰ ਤੇ ਛਾਪਾ ਮਾਰ ਕੇ ਸਿਆਪਾ ਪਾ ਬੈਠੀ ਸੀ। ਹੁਣ ਸਵਾਲ ਇਹੀ ਉੱਠਦਾ ਕਿ ਜੇਕਰ ਖੁਲਾਸੇ ਕਰਨ ਤੋਂ ਬਾਅਦ
ਆਮ ਆਦਮੀ ਪਾਰਟੀ ਨੇ ਖੁਲਾਸੇ ਕੀਤਿਆਂ ਨੂੰ ਅਜੇ ਮੈਨੂੰ ਲੱਗਦਾ 5-7 ਦਿਨ ਹੋਏ ਆ। ਜੀ। ਉਸ ਤੋਂ ਬਾਅਦ ਜੇ ਜਾਂਚ ਰਿਪੋਰਟ 5-7 ਦਿਨਾਂ ਦੇ ਅੰਦਰ ਆ ਜਾਣੀ ਸੀ ਤਾਂ ਪਹਿਲਾਂ ਉਡੀਕ ਲੈਂਦੇ, ਆਪਣੇ ਜਿਹੜਾ ਕਮਿਸ਼ਨ ਬਣਾਇਆ ਹੋਇਆ ਸੀ ਉਹਨੂੰ ਉਡੀਕ ਲੈਂਦੇ, ਫਿਰ ਉਸ ਤੋਂ ਬਾਅਦ ਖੁਲਾਸੇ ਕਰ ਲੈਂਦੇ। ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਕੀਰਤੀ ਆਜ਼ਾਦ ਨਾਲ ਦੌੜ ਲੱਗੀ ਹੋਈ ਸੀ ਕਿ ਕਿਤੇ ਪਹਿਲਾਂ ਉਹ ਨਾ ਮਾਮਲਾ ਜਾਵੇ, ਉਹ ਨਾ ਬਾਜੀ ਮਾਰ ਜਾਵੇ, ਇਸੇ ਕਰਕੇ ਜਿਹੜਾ ਦਾ ਪੁੱਠਾ ਪੈ ਗਿਆ। ਜੀ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਜਿਹੜਾ ਆਪਾਂ ਹੁਣ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧ ਰਹੇ ਹਾਂ, ਪਰ ਜਾਣ ਤੋਂ ਪਹਿਲਾਂ ਅੱਜਨਾਮਾ 30 ਮਾਰਖਾਂ ਹੋਣਾ ਦਾ ਲਿਖਿਆ ਹੋਇਆ ਤੁਹਾਡੇ ਲਈ ਪੇਸ਼ ਕਰਦੇ ਹਾਂ। ਨਿਕਲ ਪਿਆ ਜਗਮੀਤ ਹੈ ਸੜਕ ਉੱਤੇ, ਕਰਨ ਲੱਗਿਆ ਹੈ ਜ਼ਾਹਰ ਉਹ ਰੋਸ ਬੇਲੀ, ਠੇਕੇਦਾਰਾਂ ਕੋਈ ਕੁਤਰ ਗਰੀਬ ਧਰਿਆ, ਕਿੱਤਾ ਪੁਲਸੀਆਂ ਕੰਮ ਨਹੀਂ ਠੋਸ ਬੇਲੀ, ਮੁੱਖ ਮੰਤਰੀ ਤੋਂ ਕਰ ਲਈ ਆਸ ਲੋਕਾਂ, ਗੱਲੀ ਬਾਤੀ ਸੀ ਟਾਲਿਆ ਉਸ ਬੇਲੀ, ਝੋਲੀ ਉਹਨੇ ਇਨਸਾਫ ਕੀ ਪਾਵਣਾ ਸੀ, ਕਰਨ ਗਿਆ ਨਾ ਆਪ ਅਫਸੋਸ ਬੇਲੀ, ਹੋਕਾ ਲੋਕਾਂ ਨੂੰ ਦਿੰਦਾ ਜਗਮੀਤ ਫਿਰਦਾ, ਜਾਗੋ ਜਾਗੋ ਹੁਣ ਨੀਂਦਰਾਂ ਛੱਡੀਏ ਜੀ, ਤਰਲਾ ਕਰਨ ਨੂੰ ਝੋਲੀ ਨਾ ਅੱਡੀਏ ਜੀ, ਝੰਡੇ ਮਿਲ ਕੇ ਇਨਸਾਫ ਦੇ ਗੱਡੀਏ ਜੀ। ਤੇ ਸਰੋਤਿਓ, ਇਹ ਸੀਗਾ ਸਾਡਾ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ। ਮਿੰਟੂ ਗੁਰਸਰੀਆ ਜੀ ਜੁੜਦੇ ਨੇ ਸਾਡੇ ਨਾਲ ਬਲਤੇਜ ਪੰਨੂ ਹੁਣਾਂ ਦੀ ਗੈਰ ਹਾਜ਼ਰੀ ਦੇ ਵਿੱਚ। ਤੇ ਹੁਣ ਇੱਥੇ ਹੀ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।